ਗੁਰੂ ਮਹਾਰਾਜ ਦੀ ਫੁਲਵਾੜੀ ਹੈ ਇਹ ਵੱਖ-ਵੱਖ ਰੰਗਾਂ ਨਾਲ ਗੁਰੂ ਉਸੇ ਮਹਾਰਾਜ ਨੇ ਸ਼ਿੰਗਾਰੀ ਸੀਗੀ ਵੀ ਹਰ ਸਿੱਖ ਦੇ ਸਿਰ ਤੇ ਦਸਤਾਰ ਹੋਵੇ। ਸੱਤਵੇਂ ਨਗਰ ਕੀਰਤਨ ਦੇ ਬਿਆਨ ਤੇ ਇਸ ਨਗਰ ਕੀਰਤਨ ਦੇ ਸੰਗਤ ਸੇਵਾਦਾਰ ਪ੍ਰਬੰਧਕ ਬਿਆਨ ਤੇ ਨਗਰ ਕੀਰਤਨ ਵਧਾਈ ਦੇ ਪਾਤਰ ਆ ਜੀ। पंजाब रेडियो USA ਦੇ ਨਾਲ ਜੁੜੇ ਸਾਡੇ ਸਭ ਸਤਿਕਾਰਯੋਗ ਸਰੋਤੇ ਔਰ ਸੋਸ਼ਲ ਮੀਡੀਆ YouTube ਚੈਨਲ Facebook ਰਾਹੀਂ ਸਾਨੂੰ ਦੇਖ ਰਹੇ ਸਾਡੇ ਸਭ ਦਰਸ਼ਕਾਂ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਬੇਕਰਸਫੀਲਡ ਦੇ ਵਿੱਚ। ਆਪ ਸਭ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਜਦੋਂ ਇੱਥੇ ਗੁਰੂ ਦੀ ਸਵਾਰੀ ਔਰ ਨਗਰ ਕੀਰਤਨ ਹੈ ਜਿਹੜਾ ਉਹਦੀਆਂ ਤਿਆਰੀਆਂ ਆਪਣੇ ਪੂਰੇ ਜੋਬਨਾਂ ਤੇ ਨੇ। ਸਮਾਗਮ ਨੇ ਜਿਹੜੇ ਬਹੁਤ ਸੋਹਣੇ ਨੇ। ਆਪਣੇ ਸੁਣਨ ਵਾਲੇ ਨੂੰ ਇਹ ਵੀ ਦੱਸਦੇ ਜਾਈਏ ਕਿ ਅੰਦਰ ਦੇ ਕੀਰਤਨ ਹਾਲ ਦੇ ਸਾਰੇ ਸਮਾਗਮ ਨੇ ਜਿਹੜੇ ਉਹ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਲਾਈਵ ਦੇਖ ਰਹੇ ਜੇ ਹਜੇ ਤੱਕ ਤੁਸੀਂ ਸਾਨੂੰ ਨਹੀਂ ਜੁੜੇ ਤੇ ਜ਼ਰੂਰ ਸਬਸਕ੍ਰਾਈਬ ਕਰੋ। ਸਮਾਗਮ ਕੀ ਨੇ, ਤਿਆਰੀਆਂ ਕੀ ਨੇ, ਅੱਡੋ ਅੱਡ ਥਾਵਾਂ ਦੇ ਉੱਤੇ ਸੇਵਾਕਾਰ ਕਿਹੜੀ ਸੇਵਾ ਦੇ ਵਿੱਚ ਜੁੜੇ ਪਏ ਨੇ। ਆਓ ਆਪ ਨੂੰ ਉਹ ਸਾਰੇ ਨਜ਼ਾਰੇ ਉਹ ਸਾਰੇ ਆਨੰਦ ਜਿਹੜੇ ਉਹ ਦਿਖਾਣੇ ਆ। ਇਸ ਵੇਲੇ ਜੀ ਜਿਹੜੇ ਸਿੱਖ ਪੰਥ ਦੇ ਮੰਨਣ ਵਾਲੇ ਨੇ ਉਹ ਇਸ ਵੇਲੇ ਦਸਤਾਰ ਸੇਵਾ ਦੇ ਵਿੱਚ ਜੁੜੇ ਹੋਏ ਹੈ ਔਰ ਬੜਾ ਹੁਮ ਹਮਾ ਕੇ ਸਾਰੇ ਆਪਣੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਰਨ ਦੇ ਨੇ। ਇਹ ਮੈਂ ਕਹਾਂਗਾ ਕਿ ਰੰਗਾਂ ਦਾ ਇੱਕ ਜਿਹੜਾ ਮਾਮਲਾ ਹੈ ਉਹ ਬਣਿਆ ਪਿਆ। ਪੂਰੀ ਇੱਕ ਬਹਾਰ ਜਿਹੜੀ ਹੋਈ ਹੈ ਭਾਈ ਹੁਣਾਂ ਨੇ ਪੂਰੀ ਕਰ ਲਈ ਹੈ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ। ਜੀ ਆਪ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਜੀ। ਅੱਛਾ ਇਹ ਦੱਸੋ ਕਿ ਕਦੋਂ ਦੇ ਲੱਗੇ ਸੀਗੇ ਤੇ ਕਿੱਦਾਂ ਚਾਅ ਚੜਿਆ? ਮੈਂ ਤੇ ਉਹ ਢੇਰੀ ਵੇਖਣ ਡਿਆ ਔਰ ਉਸ ਤੋਂ ਬਾਅਦ ਵਾਧੇ ਹੋਏ ਜੀ ਵੇਖਣ ਡਿਆ। ਜਿਵੇਂ ਹੀ ਅੰਦਰ ਅਰਦਾਸ ਮੁੱਕੀ ਹੈ ਬਾਹਰ ਇਹ ਕੰਮ ਸ਼ੁਰੂ ਹੋ ਗਿਆ। ਕੁਛ ਇਸ ਬਾਰੇ ਦੱਸੋਗੇ ਕਿ ਇਸ ਰੰਗ ਦਾ ਹੀ ਚੁਣਾਵ ਕਿਉਂ ਕੀਤਾ? ਕਿਉਂਕਿ 3-4 ਛੱਡ ਕੇ ਫਿਰ ਇਹਦੇ ਤੇ ਆਏ ਜੇ ਤੁਸੀਂ। ਨਹੀਂ ਐਕਚੁਅਲੀ ਗੱਲ ਇੱਦਾਂ ਇਹ ਗੁਰੂ ਮਹਾਰਾਜ ਦੀ ਫੁਲਵਾੜੀ ਹੈ ਇਹ ਵੱਖ-ਵੱਖ ਰੰਗਾਂ ਨਾਲ ਗੁਰੂ ਉਸੇ ਮਹਾਰਾਜ ਨੇ ਸ਼ਿੰਗਾਰੀ ਸੀਗੀ ਵੀ ਹਰ ਸਿੱਖ ਦੇ ਸਿਰ ਤੇ ਦਸਤਾਰ ਹੋਵੇ। ਸੋ ਇਹ ਨੀਲੇ ਪੀਲੇ ਜੋ ਵੀ ਸੰਗਤਾਂ ਨੂੰ ਵਧੀਆ ਰੰਗ ਲੱਗਦੇ ਨੇ ਆਪਣੇ ਰਿਕਾਰਡਿੰਗ ਉਸ ਹਿਸਾਬ ਨਾਲ ਅਸੀਂ ਰੰਗ ਬੰਨ੍ਹਦੇ ਹਾਂ। ਸੋ ਇਹ ਵਾਹਿਗੁਰੂ ਦੀ ਕਿਰਪਾ ਉਹਨਾਂ ਦੀ ਫੁਲਵਾੜੀ ਦੇ ਹੈ, ਅਸੀਂ ਉਹਨਾਂ ਦੇ ਬੱਚੇ ਹਾਂ। ਇਹ ਅੱਜ ਫੁੱਲ ਖਿੜੇ ਹੋਏ ਨੇ। ਇਹ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣੇ ਫੁੱਲ ਖਿੜੇ ਨੇ। ਨਗਰ ਕੀਰਤਨ ਦੀ ਤਿਆਰੀ ਹੋ ਰਹੀ ਹੈ। ਵੱਖ-ਵੱਖ ਦਸਤਾਰਾਂ ਬੰਨ੍ਹ ਕੇ ਬਹੁਤ ਪਿਆਰ ਉਤਸ਼ਾਹ ਹੈ। ਤਕਰੀਬਨ ਇਹ ਹਰ ਸਾਲ ਤਕਰੀਬਨ ਹੁੰਦਾ ਜੀ ਤੇ ਉਰੇ ਵੀ ਮਨਾਉਂਦੇ ਆ। ਅਜੂਬਾ ਸਿਟੀ ਜਾਂਦੇ ਉੱਥੇ ਵੀ ਹੁੰਦਾ। ਸੋ ਇੱਕ ਬੇਕਰਸਫੀਲਡ ਲੱਗੇ 13 ਤਰੀਕ ਦਾ ਨਗਰ ਕੀਰਤਨ ਵਿਲਸਨ ਗੁਰੂ ਘਰ ਆ ਰਿਹਾ ਉੱਥੇ ਵੀ ਇਦਾਂ ਹੀ ਚੱਲਦਾ। ਇਹ ਲੱਖਾ ਵੀ ਸਾਡੇ ਨਾਲ ਹੁੰਦਾ ਹਰ ਵਾਰੀ ਤੇ ਇੱਥੇ ਸੰਜੋਗ ਦੇ ਨਾਲ ਇਹ ਵਧੀਆ ਉਪਰਾਲਾ ਕੀਤਾ ਗਿਆ ਵਾਹਿਗੁਰੂ ਵੱਲੋਂ। ਧੰਨਵਾਦ ਆਪ ਜੀ ਦਾ। ਪੂਰੀ ਕਰੋ ਜੀ ਤੁਸੀਂ। ਔਰ ਇਹ ਫੁਲਵਾਰੀ ਇਹ ਰੰਗ ਨੇ ਜਿਹੜੇ ਮੈਂ ਤਾਂ ਇਹ ਸਮਝਦਾ ਕਿ ਰੰਗ ਖਿਲਾਰੇ ਜਾ ਰਹੇ ਨੇ ਪੱਗਾਂ ਦੇ ਰੂਪ ਦੇ ਵਿੱਚ, ਦਸਤਾਰਾਂ ਦੇ ਰੂਪ ਦੇ ਵਿੱਚ। ਔਰ ਨਾਲ ਹੀ ਅਗਲੇ ਪਾਸੇ ਜਿਹੜਾ ਉਹ ਤੁਸੀਂ ਅਗਰ ਦੇਖੋਗੇ ਤੇ ਜੋੜਾ ਘਰ ਹੈ ਔਰ ਸਵਾਦੀ ਗੱਲ ਇਹ ਹੈ ਕਿ ਜੋੜਾ ਘਰ ਦੇ ਬਿਲਕੁਲ ਨਾਲ ਸ਼ਬਦ ਨੇ ਜਿਹੜੇ ਉਹ ਉਡੀਕਣ ਦੇ ਨੇ। ਯਾਨੀ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹ ਇੱਕ ਸਟਾਲ ਦੇ ਉੱਤੇ ਮੌਜੂਦ ਆ। ਅੱਗੇ ਜੀ ਲੰਗਰ ਚੱਲਣ ਡਿਆ ਹੈ, ਲੰਗਰ ਪੱਕ ਰਿਹਾ ਆ। ਬਾਬੇ ਦੇ ਉਹ ਜਿਹੜੇ ਸ਼ੁਰੂ ਕੀਤੇ ਹੋਏ ਲੰਗਰ ਦੇ ਰੰਗ ਨੇ ਅੱਜ ਵੀ ਪੂਰੇ ਆਪਣੇ ਕਹਿ ਲਵੋ ਕਿ ਸਵਾਦ ਦੇ ਨਾਲ ਆਪਣੇ ਪੂਰੇ ਸ਼ਬਸ਼ਬਾ ਦੇ ਨਾਲ ਮੌਜੂਦ ਨੇ। ਪੱਕਣ ਵੀ ਡਿਆ ਆ ਔਰ ਸੰਗਤਾਂ ਖਾਣ ਵਾਲੀਆਂ ਜਿਹੜੀਆਂ ਉਹ ਵੀ ਨੇ। ਆਪਣੇ ਦੇਖਣ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਅੱਜ ਬੇਕਰਸਫੀਲਡ 'ਚ ਬਹੁਤ ਸੋਹਣਾ ਮੌਸਮ ਹੈ। ਧੁੱਪ ਵੀ ਹੈ। ਸਵੇਰੇ ਉਹ ਜਿਹੜੀ ਠੰਡੀ ਹਵਾ ਚੱਲ ਰਹੀ ਸੀਗੀ ਉਹ ਹੁਣ ਜ਼ਰਾ ਥੋੜੀ ਜਿਹੀ ਮੱਠੀ ਪਈ ਹੈ ਔਰ ਧੁੱਪ ਆ ਜਿਹੜੀ ਉਹ ਸਵਾਦ ਦੇਣ ਡਈ ਹੈ। ਮਤਲਬ ਕਿ ਪਲੇਜ਼ੈਂਟ ਵੈਦਰ ਜਿਹਨੂੰ ਕਿਹਾ ਜਾਂਦਾ ਹੈ ਨਾ ਉਹ ਹੈ ਆ। ਇਹ ਜੀ ਕੱਚਾ ਸਮਾਨ ਆ ਜਿਹੜਾ ਉਹ ਮੌਜੂਦ ਹੈ ਔਰ ਉਸ ਤੋਂ ਬਾਅਦ ਪਕਵਾਈ ਦਾ ਜਿਹੜਾ ਕੰਮ ਆ ਉਹ ਵੀ ਤੁਸੀਂ ਦੇਖਣ ਦੇ ਜੇ। ਰਾਤੀ ਇੱਥੇ ਜਲੇਬੀਆਂ ਸੀਗੀਆਂ, ਹੁਣ ਘਿਓ ਜ਼ਰਾ ਜੰਮਿਆ ਹੋਇਆ ਆ। ਮੇਰਾ ਖਿਆਲ ਹੈ ਡੀਕ ਦੇ ਵਿੱਚ ਹੈ ਕਿ ਕੀ ਮਾਮਲਾ ਬਣਨਾ ਆ। ਇੱਧਰ ਜਨਾਬ ਭਿੱਜੇ ਜਿਹੇ ਛੋਲੇ ਹੈ ਨੇ ਤੇ ਉਧਰ ਬਿਲਕੁਲ ਉਬਲ ਗਏ ਨੇ ਔਰ ਭਾਈ ਹੋਣੇ ਨੇ ਜਿਹੜੇ ਉਹਨਾਂ ਨੇ ਕੜਾਹ ਦੇ ਵਿੱਚ ਆਪਣੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ। ਪਰਲੇ ਪਾਸੇ ਬਹੁਤ ਸੋਹਣੀ ਤਾਜ਼ਾ ਸ਼ਿਮਲਾ ਮਿਰਚ ਜਿਹੜੀ ਉਹਦੀ ਕਟਾਈ ਹੈ ਜਿਹੜੀ ਉਹ ਵੀ ਚੱਲਣ ਡਈ ਹੈ। ਇੱਧਰ ਕੁਝ ਕਟਾਈ ਕਰਕੇ ਸਮਾਨ ਜਿਹੜਾ ਉਹਨੂੰ ਬਿਲਕੁਲ ਰੈਡੀ ਕੀਤਾ ਗਿਆ ਹੈ। ਜੇ ਆਪਾਂ ਉਧਰ ਅੱਗੇ ਜਾਈਏ ਆ ਉਬਲਦਾ ਪਾਣੀ ਹੈ ਹੱਥਾਂ ਜੇ ਹਾਂਡੀ ਹੈ ਜਿਹੜੀ ਉਹ ਬਹੁਤਾ ਸਮਾਂ ਨਾ ਲਵੇ ਤੇ ਆਹਾ ਵੇਖੋ ਨਾ ਇਹ ਕੈਮਰੇ ਤੇ ਦਿਖਾਓ ਜੀ ਕਿ ਪਿਆਜ਼ ਆ ਜਿਹੜਾ ਉਹ ਭੁੰਨ ਕੇ ਬਿਲਕੁਲ ਰੈਡੀ ਕੀਤਾ ਹੋਇਆ ਆ ਔਰ ਅੱਗੇ ਤਾਜ਼ਾ ਸ਼ਿਮਲਾ ਮਿਰਚ ਆ ਜਿਹੜੀ ਉਹ ਬਣਨ ਰਹੀ ਹੈ। ਤੇ ਮੇਰਾ ਖਿਆਲ ਹੈ ਕਿ ਲੰਗਰ ਦੇ ਪ੍ਰਬੰਧ ਵੱਲੋਂ ਅਗਰ ਗੱਲ ਕਰੀਏ ਤੇ ਬਹੁਤ ਸੋਹਣਾ ਰੂਪ ਆ ਜਿਹੜਾ ਉਹ ਨਜ਼ਰ ਆਉਣ ਡਿਆ। ਬਹੁਤ ਸੋਹਣੇ ਮੰਜ਼ਰ ਨੇ ਜਿਹੜੇ ਉਹ ਨਜ਼ਰ ਆਉਣ ਡੇ ਨੇ। ਔਰ ਇਸ ਤੋਂ ਬਾਅਦ ਅੱਗੇ ਮੇਰਾ ਖਿਆਲ ਹੈ ਕਿ ਆਪਾਂ ਥੋੜੀ ਜਿਹੀ ਭਾਈ ਜੀ ਦੇ ਨਾਲ ਗੱਲਬਾਤ ਵੀ ਕਰ ਲੈਂਦੇ ਆ ਜੀ। ਸਤਿ ਸ੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਨਾਂ ਦੱਸਣਾ ਆਪਣਾ? ਮੇਰਾ ਨਾਮ ਜਸਵਿੰਦਰ ਸਿੰਘ ਜੀ। ਮੈਂ ਜਿੱਥੇ ਤੱਕ ਮੈਨੂੰ ਭੁਲੇਖਾ ਪੈਣ ਡਿਆ ਸਵੇਰ ਦੇ ਜੁੜੇ ਜੇ। ਹਾਂਜੀ। ਕੋਈ ਚਾਹ ਵਾਵਾ ਹੀ ਨੇ? ਹਾਂ ਜੀ ਬਹੁਤ ਚਾਅ ਹੈ ਜੀ। ਸੰਗਤਾਂ 'ਚ ਵੀ ਬਹੁਤ ਉਤਸ਼ਾਹ ਆ ਤੇ ਸੇਵਾਦਾਰਾਂ 'ਚ ਵੀ।
ਔਰ ਰੱਬ ਕਰੇ ਕਿ ਇਹ ਸੇਵਾ ਜਿਹੜੀ ਇਹ ਤੁਹਾਡੀ ਇਹ ਸਫਲ ਹੋਵੇ। ਸਾਡੀਆਂ ਬਹੁਤ ਸਾਰੀਆਂ ਜਿਹਨੂੰ ਕਹਿੰਦੇ ਨੇ ਕਿ ਸ਼ੁਭ ਕਾਮਨਾਵਾਂ ਆਪ ਜੀ ਦੇ ਨਾਲ ਨੇ। ਥੈਂਕ ਯੂ ਸੋ ਮਚ, ਕੰਮ 'ਚ ਜੁੜੇ ਰਹੋ ਜੀ। ਧੰਨਵਾਦ ਜੀ ਤੁਹਾਡਾ ਵੀ। ਅੱਗੇ ਚੱਲਦੇ ਹਾਂ ਜੀ, ਅੱਗੇ ਆਹ ਦੇਖੋ ਨਾ ਉੱਠਦਾ ਧੂਆਂ ਜਿਹੜਾ ਉਹ ਕੀ ਦੱਸ ਰਹੀ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਜੀ ਬਿਲਕੁਲ ਮਸੂਦ ਮਲਿਕ। ਸਤਿ ਸ੍ਰੀ ਅਕਾਲ, ਨਾਂ ਦੱਸਣਾ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਵਾਦੀ ਗੱਲ ਇਹ ਹੈ ਕਿ ਅੱਜ ਮੈਨੂੰ ਬਾਬੇ ਦੇ ਇਸ ਦੁਆਰੇ ਤੇ ਆ ਕੇ ਇਹ ਸ਼ੈ ਸੋਹਣੀ ਲੱਗਣ ਰਹੀ ਹੈ ਕਿ ਜੀ ਮੈਨੂੰ ਆਪੇ ਪਛਾਣ ਲੈਂਦੇ ਨੇ। ਤੇ ਕਿੱਦਾਂ ਲੱਗ ਰਿਹਾ ਜੀ ਸੇਵਾ 'ਚ ਜੁੜਿਆ? ਹਾਂਜੀ, ਕੱਲ ਦਾ ਜੀ ਮਤਲਬ ਇਹ ਸੇਵਾ ਚੱਲ ਰਹੀ ਆ। ਸੰਗਤਾਂ ਦਾ ਬਹੁਤ ਇਕੱਠ ਹੈ ਜੀ। ਅੱਜ ਵੀ ਜਦੋਂ ਨਗਰ ਕੀਰਤਨ ਤੁਰਨਾ ਘੰਟੇ ਕੁ ਤੱਕ ਸੰਗਤਾਂ ਹਮ ਆ ਕੇ ਪਹੁੰਚ ਰਹੀਆਂ। ਇਹ ਲੰਗਰ ਦੀ ਸੇਵਾ ਜੀ ਸਮੂਹ ਕੈਲੀਫੋਰਨੀਆ ਸੰਗਤ ਬੰਨਿਓ ਹੋ ਰਹੀ ਆ। ਤੇ ਇੱਥੇ ਨੂਡਲਾਂ, ਜਲੇਬੀਆਂ, ਪਾਈਆਂ ਤੇ ਆਪਣੇ ਛੋਲੇ ਭਟੂਰੇ। ਹਾਂਜੀ, ਇਹ ਸੇਵਾ ਚੱਲੂਗੀ। ਧੰਨਵਾਦੀਆਂ ਜੀ ਪੰਜਾਬੀ ਰੇਡੀਓ USA ਦੇ, ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਬਹੁਤ ਧੰਨਵਾਦ। ਔਰ ਜੁੜੇ ਰਹੋ ਸੇਵਾ ਦੇ ਵਿੱਚ। ਸੰਗਤਾਂ ਨੂੰ ਇਸੇ ਤਰ੍ਹਾਂ ਆਪਣੀ ਸੇਵਾ ਦੇ ਨਾਲ ਰਜਾਈ ਰੱਖੋ ਔਰ ਬਾਬਾ ਰਿਜ਼ਕ 'ਚ ਵਾਧੇ ਕਰਦਾ ਰਹੇ। ਹਾਂਜੀ, ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਮਾਲ। ਥੈਂਕ ਯੂ ਜੀ, ਥੈਂਕ ਯੂ। ਮੇਰਾ ਖਿਆਲ ਹੈ ਕਿ ਅਗਲੇ ਆਹ ਵੇਖੋ ਨਾ ਉੱਠਦਾ ਧੂਆਂ ਜਿਹੜਾ ਮੈਂ ਹੁਣੇ ਗੱਲਬਾਤ ਕਰਨਾ ਆ, ਉੱਠਦਾ ਧੂਆਂ ਜਿਹੜਾ ਉਹ ਨਿਕਲ ਜਾਣਾ। ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ। ਸਾਡੇ ਕੈਮਰੇ ਦੀ ਅੱਖ ਅਗਰ ਵਹਾ ਸਕੇ ਤੇ ਪ੍ਰਾਈਜ਼ ਨੇ ਜਿਹੜੇ ਜੀ 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 ਉਧਰ ਹੀ। ਹਾਂਜੀ ਜੀ, ਕੀ ਬਣ ਗਿਆ? ਵਾਹ 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 ਵਾਹ, ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ। ਇਹ ਜੀ ਮੇਰਾ ਖਿਆਲ ਹੈ ਪਕੌੜੇ। ਬੂੰਦੀ ਦਹੀਂ ਖਾਤਰ ਬੂੰਦੀ ਬਣ ਰਹੀ ਹੈ ਜੀ। ਲੋ ਜੀ, ਬੂੰਦੀ ਹੈ ਜਿਹੜੀ ਉਹ ਬਿਲਕੁਲ ਰੈਡੀ ਹੈ। ਔਰ ਉਬਲਦੇ ਘਿਓ ਦੇ ਵਿੱਚ ਜਿਹੜੇ ਮੰਜ਼ਰ ਨੇ, ਮੈਂ ਕਹਿੰਦਾ ਵੇਖ ਕੇ ਮੂੰਹ 'ਚ ਪਾਣੀ ਤੇ ਆ ਰਿਹਾ ਹੋਏਗਾ। ਸੋ ਇਹ ਉਹ ਮੰਜ਼ਰ ਨੇ, ਇਹ ਉਹ ਨਜ਼ਾਰੇ ਨੇ ਜਿਹੜੇ ਇਸ ਵੇਲੇ ਗੁਰਦੁਆਰਾ ਬਾਬਾ ਦੀਪ ਸਿੰਘ ਖਾਲਸਾ ਦਰਬਾਰ ਬੇਕਰਸਫੀਲਡ ਦੇ ਵਿੱਚ ਚੱਲ ਰਹੇ ਨੇ। ਸੋ ਆਓ ਵਾਪਸ ਚੱਲਦੇ ਆ। ਸੇਵਾਦਾਰ ਜੀ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਨ ਨਾਲ ਜਿਹੜੇ ਸਾਡੇ ਨਾਲ ਜੁੜੇ ਹੋਏ ਸਨ। ਔਰ ਉਹ ਮੰਜ਼ਰ ਤਾਂ ਤੁਸੀਂ ਦੇਖੇ, ਕੁਝ ਮੰਜ਼ਰ ਇਹ ਨੇ ਜਿਹੜੇ ਅਪਰਾਲਾ ਕਰਨ ਵਾਲਿਆਂ ਦੇ ਨੇ, ਜਿਹੜੇ ਸੇਵਾ ਕਰਨ ਵਾਲੇ ਦੇ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਾਂ ਦੱਸਣਾ? ਮੇਰਾ ਨਾਮ ਮਲਕੀਤ ਸਿੰਘ ਜੀ। ਮਲਕੀਤ ਜੀ ਵੀ ਸੇਵਾ 'ਚ ਜੁੜੇ ਹੋਏ ਆ। ਮਲਕੀਤ ਜੀ, ਅੱਜ ਤੇ ਹੁਣ ਨਗਰ ਕੀਰਤਨ ਹੈ ਜਿਹੜਾ ਲਗਭਗ ਬਿਲਕੁਲ ਤਿਆਰ ਹੈ ਜਾਂ ਤਿਆਰੀਆਂ ਦੇ ਵਿੱਚ ਆ। ਕੀ ਮਹਿਸੂਸ ਕਰ ਰਹੇ ਜੀ ਅੰਦਰ ਦੇ ਜਿਹੜੇ ਉਹ ਚਾਅ ਨੇ ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇਣਾ? ਦੇਖੋ ਜੀ, ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ। ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ। ਤੁਸੀਂ ਉਰੇ ਪਹੁੰਚ ਕੇ ਆਪਣਾ ਟੈਲੀਕਾਸਟ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀ ਆਵਾਜ਼ ਪਹੁੰਚਾਉਂਦੇ ਹੋ। ਤੁਹਾਡਾ ਬਹੁਤ ਧੰਨਵਾਦ। ਤੇ ਸਾਡੀ ਗੁਰੂ ਨਾਨਕ ਗੁਰ ਕਾ ਲੰਗਰ ਤੇਰਾ ਦੇ ਸਾਰੀ ਟੀਮ ਦੇ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ। ਤੇ ਸਾਡੇ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ, ਜਿਹਦੇ ਵਿੱਚ ਦੇਸੀ ਘੀ ਦੀਆਂ ਜਲੇਬੀਆਂ ਜੀ, ਨੂਡਲ ਤੇ ਛੋਲੇ ਭਟੂਰੇ ਬਣਾਏ ਜਾਂਦੇ ਜੀ। ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਜੀ ਤੇ ਸਾਰੇ ਆਪਣੀ ਸੇਵਾ ਵਿੱਚ ਲੱਗੇ ਹੋਏ ਜੀ। ਥੈਂਕ ਯੂ ਜੀ, ਇਸੇ ਤਰ੍ਹਾਂ ਸੇਵਾ 'ਚ ਜੁੜੇ ਰਹੋ। ਰੱਬ ਹੋਰ ਮਿਹਰ ਕਰੇ। ਥੈਂਕ ਯੂ ਆਪ ਜੀ ਦਾ। ਧੰਨਵਾਦ ਜੀ ਤੁਹਾਡਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਮੇਰਾ ਨਾਮ ਕਮਲਪ੍ਰੀਤ। ਇੱਥੇ ਸਾਡੇ ਬੇਕਰਫੀਲਡ ਦੇ ਵਿੱਚ ਨਗਰ ਕੀਰਤਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ। ਸਾਲ ਬਾਅਦ ਸਮਾਗਮ ਆਉਂਦਾ, ਅਸੀਂ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਸਮਾਗਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਸਤਿ ਸ੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਹੈ ਭਾਈ? ਬਹੁਤ ਵਧੀਆ ਜੀ। ਤੁਸੀਂ? ਨਾਂ ਦੱਸੋ? ਰੁਪਿੰਦਰ ਸਿੰਘ ਜੀ। ਅੱਛਾ, ਤੁਸੀਂ ਕੋਈ ਕੀ ਵਿਚਾਰ ਨੇ, ਕੀ ਚਾਅ ਨੇ ਜਿਹੜੇ ਬਿਆਨ ਕਰਨਾ ਚਾਹੋਗੇ? ਬਸ ਜੀ, ਸਾਰੀਆਂ ਸੰਗਤਾਂ ਦਾ, ਤੁਹਾਡਾ ਸਾਰਿਆਂ ਦਾ, ਪੰਜਾਬੀ ਰੇਡੀਓ USA ਵਾਲਿਆਂ ਦਾ ਜੀ, ਤੇ ਸਾਰੇ ਜਿਹੜੇ ਉਰੇ ਸੰਗਤ ਪਹੁੰਚੀ ਹੈ ਨਗਰ ਕੀਰਤਨ 'ਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਇਹ ਨੇ ਜੀ ਉਹ ਖੁਸ਼ੀਆਂ, ਇਹ ਨੇ ਉਹ ਚਾਅ ਜਿਹੜੇ ਇਸ ਵੇਲੇ ਘੁੰਮਣ ਦੇ। ਉਹ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਦੇ ਵਿੱਚ 7ਵਾਂ ਨਗਰ ਕੀਰਤਨਾਂ ਜੀ ਬਹੁਤ ਰੀਨੋ ਤੋਂ ਜਾਂ ਟਾਊਨਾਂ ਤੋਂ ਆਏ ਹੋਏ ਸੇਵਾਦਾਰਾਂ ਦਾ ਦਾਸ ਵੱਲੋਂ ਵੀ ਤੇ ਆਈਆਂ ਹੋਈਆਂ ਸੰਗਤਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਇਸ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਸੇਵਾਦਾਰ ਆ, ਪ੍ਰਬੰਧਕ ਆ, ਉਹਨਾਂ ਦਾ ਵੀ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਆ ਜੀ, ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ। ਟਰੱਕਾਂ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ, ਜਿਹੜਾ 2 ਹਫ਼ਤੇ ਤੋਂ ਸੇਵਾ ਕਰ ਰਹੀ ਹੈ। ਆਈਆਂ ਹੋਈਆਂ ਸੰਗਤਾਂ ਦਾ ਦਾਸ ਵੱਲੋਂ ਵੀ ਅਤੇ ਸੇਵਾਦਾਰਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। 7ਵੇਂ ਨਗਰ ਕੀਰਤਨ ਦੇ ਬਿਆਨ ਤੇ ਇਸ ਨਗਰ ਕੀਰਤਨ ਦੇ ਸੰਗਤ, ਸੇਵਾਦਾਰ, ਪ੍ਰਬੰਧਕ ਬਿਆਨ ਨਗਰ ਕੀਰਤਨ ਵਧਾਈ ਦੇ ਪਾਤਰ ਆ ਜੀ। ਬਿਲਕੁਲ ਕੋਈ ਸ਼ੱਕ ਨਹੀਂ। ਮੈਨੂੰ ਸਵਾਦ ਦੀ ਗੱਲ ਰਾਤੀ ਇਹ ਲੱਗੀ ਕਿ ਜਦੋਂ ਮੈਂ ਲੰਗਰ ਲਈ ਲਾਈਨ 'ਚ ਲੱਗਾ ਤੇ ਮੈਨੂੰ ਭਾਜੀ ਕਹਿਣ ਲੱਗੇ ਕਿ ਤੁਹਾਨੂੰ ਲਾਈਨ 'ਚ ਲੱਗਣ ਦੀ ਲੋੜ ਨਹੀਂ, ਤੁਸੀਂ ਸਿੱਧੇ ਅੰਦਰ ਆ ਸਕਦੇ ਜੇ। ਮੈਂ ਆਪਣੇ ਆਪ ਨੂੰ ਨਿਮਾਣਾ ਇਸ ਕਾਬਲ ਨਹੀਂ ਸਮਝਦਾ, ਲੇਕਿਨ ਜਿੱਦਾਂ ਡੁਲਵਾ ਔਰ ਢੁਕਵਾਂ ਪਿਆਰ ਲੱਭ ਰਿਹਾ ਆ, ਇਹ ਸਭ ਦੇਣਾ ਹੈ ਪੰਜਾਬੀ ਰੇਡੀਓ USA ਦੀ ਔਰ ਕਿਰਪਾ ਹੈ ਮੇਰੇ ਰੱਬ ਦੀ। ਇਹ ਦੱਸੋ ਕਿ ਇਸ ਵੇਲੇ ਖੁਸ਼ੀ ਚਾਰ ਜਿਹੜੇ ਉਹ ਤੇ ਬੜੇ ਛਾਲਾ ਮਾਰ ਬਾਹਰ ਆਉਂਦੇ ਨੇ, ਤੁਸੀਂ ਵੀ ਮੌਕਾ ਚੰਗਾ ਹੈ ਉਹਨਾਂ ਚਾਵਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰੋ। ਇਸ ਤਰ੍ਹਾਂ ਜੀ,
ਤੁਸੀਂ ਦੱਸੋ ਇਸ ਵੇਲੇ ਅਹਿਸਾਸਾਤ ਕੀ ਨੇ, ਜਜ਼ਬਾਤ ਕੀ ਨੇ ਅੰਦਰ ਤੇ ਜਦੋਂ ਬਿਲਕੁਲ ਗੁਰੂ ਦੀ ਸਵਾਰੀ ਤਿਆਰ ਹੈ? ਬਹੁਤ ਹੀ ਸਾਰੇ ਪ੍ਰਬੰਧਕਾਂ ਬੜਾ ਉਪਰਾਲੇ ਨਾਲ, ਬੜੇ ਪਿਆਰ ਨਾਲ, ਬੜੇ ਪ੍ਰੇਮ ਨਾਲ ਸਾਰੇ ਜਾਣੇ ਸੇਵਾ ਕਰਦੇ ਆ। ਸੰਗਤਾਂ ਆ ਰਹੀਆਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਉਹਨਾਂ ਦਾ ਵੀ ਬਹੁਤ ਪ੍ਰਬੰਧ ਕੀਤਾ ਵਾ, ਪਾਰਕਾਂ ਦਾ ਪ੍ਰਬੰਧ ਵੀ ਕੀਤਾ ਵਾ, ਸਾਰੇ ਪਾਸੇ ਸਾਹਮਣੇ ਕਾਰਾਂ ਜਾਂ ਪਿੱਛੇ ਆਪਣੇ ਟੈਂਕ ਦੇ ਨਾਲ ਸਾਰੇ ਸੇਵਾਦਾਰਾਂ ਦਾ। ਬਾਕੀ ਤੁਹਾਡਾ ਮੱਲੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆ। ਜਦੋਂ ਵੀ ਤੁਹਾਡਾ ਪ੍ਰੋਗਰਾਮ ਹੁੰਦਾ ਵਹੀਕਲ ਸਪੀਡ ਦੇ ਵਿੱਚ, ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੀ ਸਾਫ਼ ਤੁਹਾਡੀ ਆਵਾਜ਼ ਆਉਂਦੀ ਹੈ, ਨਾਲੇ ਸੁਣਨ ਵਾਲਿਆਂ ਦੀ ਆਵਾਜ਼ ਆਉਂਦੀ ਹੈ, ਬੀਬੀਆਂ ਨਾਲੇ ਸਾਰੇ ਆਦਮੀ। ਤੁਹਾਡਾ ਬੱਚੇ ਦੇ ਨਾਂ ਦੇ ਉੱਤੇ ਮੱਲੀ ਦਾ ਪ੍ਰੋਗਰਾਮ ਆ ਗਿਆ, ਮੱਲੀ ਦਾ ਪ੍ਰੋਗਰਾਮ ਆ ਗਿਆ ਜੀ, ਚੜ ਗਿਆ। ਬੱਚਾ ਵੀ ਸੁਣਦਾ। ਮੇਰੇ ਘਰ ਆਈ ਵੀ ਕਹਿ ਦਿੰਦੀ ਆ ਵੀ ਹੁਣ ਮੱਲੀ ਦਾ ਪ੍ਰੋਗਰਾਮ ਆਉਣਾ ਹੋਊਗਾ, ਤੇ ਮੇਰੇ ਬੱਚੇ ਵੀ ਕਹਿ ਦਿੰਦੇ ਆ ਵੀ ਡੈਡੀ ਹੁਣ ਤੂੰ ਰੇਡੀਓ ਕੋਲੇ ਜਾ ਵੜਿਆ ਹੁਣ। ਬਹੁਤ ਬਹੁਤ ਆਵਾਜ਼ ਬੜੀ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੀ ਮੱਲੀ ਸਾਹਿਬ ਸਾਫ਼ ਆਉਂਦੀ ਆ। ਕਾਲ ਪੁਰਖ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ, ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਰੱਖੇ ਜੀ। ਆਈਆਂ ਹੋਈਆਂ ਸੰਗਤਾਂ ਬਹੁਤ ਬਹੁਤ ਮੱਲੀ ਸਾਹਿਬ ਤੁਹਾਡਾ ਦਾਸ ਵੱਲੋਂ ਵੀ, ਸੇਵਾਦਾਰਾਂ ਵੱਲੋਂ ਵੀ ਅਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਆ। ਵੈਲਕਮ ਜੀ ਤੁਹਾਨੂੰ ਇੱਥੇ ਆਉਣ ਦਾ ਜੀ। ਥੈਂਕ ਯੂ ਜੀ, ਧੰਨ ਭਾਗ ਮੇਰੇ ਜੀ। ਕਾਸ਼ਾ ਜਿੰਨਾ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਕਾਸ਼ਾ ਜਿੰਨਾ ਕਦਰ ਨਾ ਮੇਰਾ ਮੇਰੇ ਸਾਹਿਬ ਨੂੰ ਵਡਿਆਈਆਂ, ਮੈਂ ਗਲੀਆਂ ਦਾ ਰੂੜਾ ਕੂੜਾ ਮਹਿਲ ਚੜਾਇਆ ਸਾਈਆਂ। ਸੋ ਸਾਈਂ ਇਹ ਗੁੱਡੀ ਚਾੜੀ ਰੱਖੇ ਔਰ ਸਭ ਇਹ ਸਲਾਮਾਂ, ਸਭ ਸਲੂਟ ਨੇ ਜਿਹੜੇ ਇਹ ਮੇਰੇ ਪੰਜਾਬੀ ਰੇਡੀਓ USA ਨੂੰ ਆ। ਲੋ ਜੀ ਤੜਕਾ ਭੁੱਜ ਰਿਹਾ ਆ। ਜੇ ਸਾਡੇ ਕੈਮਰਾ ਵਿਖਾਵੇ ਖੁਸ਼ਬੂ ਜਿਹੜੀ ਆਉਣ ਡਈ ਏ ਉਹ ਤਾਂ ਦੱਸਣ ਡਈ ਏ ਕਿ ਜ਼ੀਰਾ ਭੁੱਜ ਕੇ ਤੇ ਹੁਣ ਘਿਓ ਆ ਜਿਹੜਾ ਉਹ ਆਪਣਾ ਰੰਗ ਵਿਖਾਉਣ ਡਿਆ ਆ। ਆਹਾ ਹਲਦੀ ਹੈ ਜਿਹੜੀ ਉਹ ਵੀ ਟਹਿਲਦੀ ਫਿਰਦੀ ਹੈ ਜੀ। ਇਹ ਹੁਣ ਵੇਖ ਕੇ ਇੰਨਾ ਸਵਾਦ ਆਣ ਡਿਆ ਤੇ ਖਾ ਕੇ ਕਿੰਨਾ ਸਵਾਦ ਆਏਗਾ ਇਹ ਤੇ ਜਦੋਂ ਆਪਾਂ ਲੰਗਰ ਚੱਖਾਂਗੇ ਉਦੋਂ ਹੀ ਪਤਾ ਲੱਗੇਗਾ। ਜੇ ਤੁਸੀਂ ਵੀ ਚੱਖਣਾ ਚਾਹੁੰਦੇ ਜੇ ਤਾਂ ਦਵਾ ਦਵ ਪਹੁੰਚੋ ਜੀ, ਦੇਰ ਨਾ ਲਾਓ। ਆਪਣੋ ਗੁਰਦੁਆਰਾ ਬਾਬਾ ਦੀਪ ਬੇਕਰਸਫੀਲਡ ਖਾਲਸਾ ਦਰਬਾਰ, ਦੀਪ ਸਿੰਘ ਖਾਲਸਾ ਦਰਬਾਰ ਬੇਕਰਸਫੀਲਡ 'ਚ, ਜਿੱਥੇ ਇਹ ਸਾਰੀਆਂ ਰੌਣਕਾਂ ਵੀ ਤੁਹਾਨੂੰ ਉਡੀਕਣ ਡਈਆਂ ਔਰ ਥੋੜੇ ਚਿਰ ਬਾਅਦ ਨਗਰ ਕੀਰਤਨ ਹੈ ਜਿਹੜਾ ਉਹ ਵੀ ਚੱਲਣਾ ਸ਼ੁਰੂ ਹੋ ਜਾਏਗਾ। ਸੋ ਅਗਲੇ ਪਾਸੇ ਅਸੀਂ ਚੱਲਾਂਗੇ, ਅਗਲੇ ਸਟਾਲ ਨੇ ਜਿਹੜੇ ਉਹਨਾਂ ਦਾ ਕੁਝ ਆਨੰਦ ਮਾਣਾਂਗੇ। ਸਾਡੀ ਡਿਜੀਟਲ ਟੀਮ ਹੈ ਜਿਹੜੀ ਉਹ ਸਾਡੇ ਨਾਲ ਹੈ ਜੀ। ਔਰ ਆਓ ਜੀ ਜੀ, ਸਭ ਸੰਗਤਾਂ ਵੱਲੋਂ, ਸਭ ਸੰਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਪੰਜਾਬੀ ਰੇਡੀਓ USA ਦਾ ਜੀ। ਔਰ ਰੱਬ ਕਰੇ ਕਿ ਇਹ ਰੌਣਕਾਂ ਇਸੇ ਤਰ੍ਹਾਂ ਲੱਗੀਆਂ ਰਹਿਣ ਔਰ ਇਹ ਮੁਹੱਬਤ ਪਿਆਰ ਸਤਿਕਾਰ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇ। ਓ ਪੀਜ਼ਾ, ਇਹ ਹੈ ਜੀ ਪੀਜ਼ਾ ਸਟਾਲ। ਔਰ ਦੇਖੋ ਕਿ ਸੰਗਤਾਂ ਨੇ ਜਿਹੜੀਆਂ ਉਹ ਇੱਥੇ ਕਿੱਦਾਂ ਗਾਂ ਆ ਰਹੀਆਂ ਜੀ। ਆਓ ਜੀ ਅਸੀਂ ਗੱਲਬਾਤ ਕਰਨੇ। ਮੇਰਾ ਖਿਆਲ ਹੈ ਕਿ ਮੈਂ ਅੰਦਰ ਜਾਣ ਲਈ ਜੇ ਇਧਰੋਂ ਰਾਹ ਲੱਭ ਜਾਵੇ ਤੇ ਮੈਂ ਅੰਦਰ ਆਵਾਂਗਾ। ਔਰ ਸਾਡੇ ਜਿਹੜੇ ਦਰਸ਼ਕ ਨੇ ਉਹ ਇਹ ਸਾਰੇ ਮੰਜ਼ਰ ਦੇਖ ਰਹੇ। ਸਵਾਦੀ ਪੀਜ਼ੇ ਨੇ ਜਿਹੜੇ ਉਹ ਵੀ ਚੱਲ ਰਹੇ ਨੇ। ਔਰ ਇਹ ਜੀ ਅਸੀਂ ਆਣ ਆਪਣੇ ਹਾਂ ਜੀ। ਮੈਂ ਜਿਹੜੇ ਪੀਜ਼ਾ ਸੇਵਾ ਜਾਂ ਪੀਜ਼ਾ ਵਾਲੇ ਸਟਾਲ ਦੀ ਸੇਵਾ ਕਰ ਰਹੇ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਪਹਿਲਾਂ। ਔਰ ਮੈਂ ਵੇਖਣ ਡਿਆ ਕਿ ਸੰਗਤਾਂ ਨੇ ਜਿਹੜੀਆਂ ਭੱਜ ਇਧਰ ਆਣੀਆਂ, ਖਾਸ ਕਰ ਨਿਆਣੇ, ਤੇ ਕੁਝ ਦੱਸੋਗੇ ਕਿ ਕਿੱਦਾਂ ਖਿਆਲ ਆਇਆ ਔਰ ਕਿੱਦਾਂ ਇਹ ਸੇਵਾ ਜੁੜੇ ਪਏ ਜੇ ਔਰ ਕੀ ਮਹਿਸੂਸ ਕਰ ਰਹੇ ਜੇ? ਭਾਜੀ ਹਮੇਸ਼ਾ ਹੀ ਅਸੀਂ ਜਿੱਦਾਂ ਪੀਜ਼ੇ ਦਾ ਲੰਗਰ ਲਾਉਂਦੇ ਆ, ਚੀਜ਼ ਪੀਜ਼ਾ ਹੁੰਦਾ ਤੇ ਵੈਜੀ ਪੀਜ਼ਾ ਹੁੰਦਾ ਹੈ, ਕਿਉਂਕਿ ਬੱਚੇ ਮੇਨਲੀ ਚੀਜ਼ ਹੀ ਪਸੰਦ ਕਰਦੇ ਆ। ਸੋ ਇਹ ਸੇਵਾ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਚੱਲਦੀ ਰਹੂਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਕਰਮਾਂ 'ਚ ਰੱਖੇ ਬਾਬਾ, ਇਸੇ ਤਰ੍ਹਾਂ ਇਹ ਸੇਵਾ ਜਿਹੜੀ ਹੈ ਕਬੂਲ ਕਰੇ ਔਰ ਸਫਲ ਹੋਵੇ। ਥੈਂਕ ਯੂ ਸੋ ਮਚ ਆਪ ਜੀ ਨੇ ਸਮਾਂ ਦਿੱਤਾ। ਥੈਂਕ ਯੂ ਜੀ, ਥੈਂਕ ਯੂ। ਮੂੰਹ ਜਿਹਦੇ ਪਾਣੀ ਆਣ ਡਿਆ, ਪਰ ਇਹ ਇੱਕ ਮਾੜਾ ਕੰਮ ਹੁੰਦਾ ਕਵਰੇਜ ਕਰਦੇ ਆ ਕਿ ਤੁਹਾਡਾ ਜੀ ਵੀ ਕਰ ਰਿਹਾ ਖਾਣ ਨੂੰ, ਪਰ ਤੁਸੀਂ ਖਾ ਨਹੀਂ ਸਕਦੇ ਕਿਉਂਕਿ ਸਾਰੇ ਮੰਜ਼ਰ, ਸਾਰੇ ਇਹ ਜਿਹੜੇ ਸਮਾਗਮ ਨੇ ਇਹ ਤੁਹਾਡੇ ਤੱਕ ਪਹੁੰਚਦੇ ਕਰਨੇ ਆ। ਹੁਣ ਅੰਦਰ ਆ ਜਿਹੜਾ ਉਹ ਇੱਕ ਹਨੇਰ ਜਿਹਾ ਇਹ ਵੀ ਆਇਆ ਕਿ ਦਵਾ ਦਵੇ ਕੰਮ ਮੁੱਖੇ ਤੇ ਉਹ ਪਰਲਾ ਵੱਡਾ ਪੀਸ ਸੀਗਾ ਜਿਹਦੇ ਤੇ ਮੇਰੀ ਨਜ਼ਰ ਸੀਗੀ। ਅੱਛਾ ਵੀਰੇ ਆਉਣਾ ਮੈਂ ਹਾਂਜੀ, ਪੇੜੇ ਚੱਲ ਰਹੇ ਨੇ ਜੀ। ਔਰ ਇੱਧਰ ਵੀ ਸੇਵਾ ਹੈ ਜਿਹੜੀ ਉਹ ਲੰਗਰ ਦੀ ਇਸੇ ਤਰ੍ਹਾਂ ਲੱਗੀ ਪਈ ਹੈ। ਔਰ ਸਾਰੇ ਆਪੋ ਆਪਣਾ ਕਹਿ ਲਓ ਕਿ ਹਿੱਸਾ ਹੈ ਜਿਹੜਾ ਉਹ ਪਾਉਂਦੇ ਨੇ। ਜਿੱਥੇ ਸਾਡੇ ਬਜ਼ੁਰਗ ਨੇ ਉੱਥੇ ਸਾਡੀਆਂ ਬਜ਼ੁਰਗ ਮਾਵਾਂ ਜਿਹੜੀਆਂ ਬੀਬੀਆਂ ਉਹ ਵੀ ਜੁੜੀਆਂ ਪਈਆਂ। ਜਿਹੜੇ ਜਵਾਨ ਸਾਡੇ ਬੀਬੇ ਨੇ, ਇਹ ਦੇਖੋ ਨਾ, ਇਹ ਸਾਡੇ ਚੀਫ ਸ਼ੈਫ ਨੇ। ਹੱਥ ਲਾਓ ਜੀ, ਛੋਲੇ ਗਲ ਗਏ ਨੇ ਨਾ? ਹਾਂ, ਇਹ ਜੀ ਸਵੇਰੇ ਤੜਕਾ ਜਦੋਂ ਭੁੱਜਣ ਡਿਆ ਸੀਗਾ ਉਦੋਂ ਦੀਆਂ ਗੱਲਾਂ ਨੇ। ਅੱਛਾ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ? ਬਹੁਤ ਵਧੀਆ ਜੀ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਪਹਿਲਾਂ ਤੇ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਗੁਰਪੁਰਬ ਦੀਆਂ। ਤੇ ਹੁਣ ਤਾਂ ਮੇਰਾ ਖਿਆਲ ਹੈ ਕਿ ਬਿਲਕੁਲ ਰੈਡੀ ਹੈ। ਹਾਂਜੀ, ਰੈਡੀ ਟੂ ਗੋ ਆ ਜੀ। ਬਸ ਲਾਉਣ ਲੱਗੇ ਆ ਜੀ, ਸਟਾਲ ਕਰਨ ਲੱਗੇ ਆ ਜੀ।
ਕੀ ਹੀ ਬਾਤ ਹੈ, ਮੇਰਾ ਖਿਆਲ ਹੈ ਕਿ ਮੈਂ ਫਿਰ ਦਵਾ ਨਿਬੇੜ ਗਿਆ। ਹਾਂਜੀ ਹਾਂਜੀ ਤੁਸੀਂ ਟੂਰ ਕੱਢ ਕੇ ਆਓ ਜੀ, ਆਉਂਦੇ ਹੋ ਰੈਡੀ ਟੂ ਗੋ ਜੀ। ਥੈਂਕ ਯੂ ਜੀ, ਥੈਂਕ ਯੂ। ਕੈਰੀ ਔਨ। ਇਹ ਤੇ ਜੀ ਹੱਸਣ ਖੇਡਣ ਦੇ ਮੰਜ਼ਰ ਸਨ। ਵੇਖੋ ਨਾ, ਅਚਾਰ ਟੱਕਿਆ ਆ। ਸਵੇਰੇ ਮੈਂ ਆਇਆ ਤੇ ਮੈਨੂੰ ਇਹ ਮੱਲੀ ਸਾਹਿਬ ਲੈ ਲਓ, ਮੈਂ ਕਹਿੰਦੀ ਤੁਸੀਂ ਡੱਬਿਆਂ 'ਚੋਂ ਕੱਢ ਕੇ ਦੇ ਵਿੱਚ ਪਾਓ ਤੇ ਉਸ ਤੋਂ ਬਾਅਦ ਆਪ ਆਨੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਔਰ ਚਾਹ ਉਦੋਂ ਮਹਿਸੂਸ ਹੁੰਦੇ ਨੇ ਜਦੋਂ ਜੀ ਨੇ ਜਿਹੜੇ ਉਹ ਨਾਲ ਜੁੜ ਜਾਂਦੇ ਨੇ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਨਾਂ ਦੱਸਣਾ ਨਵਦੀਪ ਸਿੰਘ ਤੇ ਕੀ ਤਿਆਰੀ ਹੈ? ਜੀ ਛੋਲੇ ਕੁਲਚੇ ਛੋਲੇ ਕਹਿ ਲਓ। ਉਹ ਕੀ ਬਾਤ ਹੈ, ਕੁਲਚੇ ਤੇ ਛੋਲੇ ਹੈ। ਹੁਣ ਮੇਰਾ ਖਿਆਲ ਹੈ ਕਿ ਬਿਲਕੁਲ ਰੈਡੀ ਟੂ। ਹਾਂਜੀ ਹਾਂਜੀ ਆਲਮੋਸਟ ਅੱਧੇ ਘੰਟੇ ਦੇ ਵਿੱਚ ਰੈਡੀ। ਭਾਜੀ ਇਹ ਟੱਕਿਆ ਹੈ, ਮੇਰਾ ਖਿਆਲ ਹੈ ਕਿ ਇਹ ਅਡੀਕ ਦੇ ਵਿੱਚ ਨੇ, ਉਹ ਜਿਹੜੀ ਵੀ ਅਡੀਕ ਹੈ ਰੱਬ ਕਰੇ ਛੇਤੀ ਪੂਰੀ ਹੋ ਜਾਏ। ਹਾਂਜੀ ਨਹੀਂ ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਅਗਲੇ ਪਾਸੇ ਚੱਲਨੇ ਆ ਜਿੱਥੇ ਮਿਰਚਾਂ ਚੀਰੀਆਂ ਜਾ ਰਹੀਆਂ। ਪਹਿਲਾਂ ਜਦੋਂ ਮੈਂ ਸਟੋਲ ਤੇ ਆਇਆ ਆ ਉਦੋਂ ਭਿੰਡੀਆਂ ਨੇ ਜਿਹੜੀਆਂ ਉਹ ਚੀਰੀਆਂ ਜਾ ਰਹੀਆਂ ਸੀਗੀਆਂ, ਤੇ ਹੁਣ ਮਾਮਲੇ ਨੇ ਜਿਹੜੇ ਉਹ ਆ ਗਏ ਨੇ ਹਰੀ ਮਿਰਚ ਤੇ ਬਾਕੀ ਜਿਹੜੇ ਕਹਿ ਲਓ ਕਿ ਗਾਜਰਾਂ ਔਰ ਲਸਣ ਤੇ ਉਹ